ਵੀਡੀਓ ਮੈਂ ਤੁਹਾਡਾ ਪ੍ਰਵਣਚਾਰਕ ਮੀਆਂ ਆਸਿਫ ਅਲੀ ਤੇ ਵਾਘਾ ਬਾਰਡਰ ਤੇ ਇੰਡੀਆ ਤੋਂ ਆਏ ਹੋਏ ਸਿੱਖ ਯਾਤਰੀਆਂ ਦੇ ਨਾਲ ਮੌਜੂਦ ਹਾਂ ਤੇ ਹੁਣ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਜੀ ਤੁਹਾਡਾ ਕੀ ਨਾਮ ਜੀ? ਰਾਣੀ ਕੌਰ। ਰਾਣੀ ਕੌਰ। ਤੇ ਕਿੱਥੋਂ ਆਏ ਹੋ ਤੁਸੀਂ? ਬਠਿੰਡੇ ਤੇ ਕੌਣ ਕੌਣ ਆਏ ਹੋ? ਸਾਡੇ ਤਾਇਆ ਜੀ ਨੇ ਹੋਰ ਸਾਰੀ ਫੈਮਿਲੀ ਆਈ ਹੈ। ਅੱਛਾ। ਲੰਗਰ ਛਕ ਰਹੇ ਆ, ਕੋਈ ਕਿਤੇ ਖੜੇ ਨੇ। ਤੇ ਤਾਇਆ ਜੀ ਕਿਹੜੇ ਤੁਹਾਡੇ? ਆ ਖੜੇ ਨੇ ਨਾਲ। ਅੱਛਾ, ਤਾਇਆ ਜੀ ਬੜੇ ਜਵਾਨ ਆ ਤੁਹਾਡੇ, ਹਲੇ ਪਤਾ ਹੀ ਨਹੀਂ ਲੱਗਦਾ ਕਿ ਤੁਹਾਡੇ ਤਾਇਆ ਜੀ ਆ ਕਿ ਵੱਡੇ ਭਾਈ ਆ। ਕੀ ਹਾਲ ਚਾਲ ਹੈ ਤੁਹਾਡਾ? ਵਧੀਆ ਜੀ, ਬਹੁਤ ਵਧੀਆ। ਅੱਛਾ, ਬਠਿੰਡੇ ਤੋਂ ਤੁਸੀਂ ਵੀ? ਹਾਂਜੀ, ਬਠਿੰਡੇ ਤੋਂ। ਤੇ ਤੁਹਾਡਾ ਕੀ ਨਾਮ ਜੀ? ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ। ਅੱਛਾ, ਮੈਂ ਹੋਰ ਤੋਂ ਆਇਆ ਪਿੰਡ ਨਾਲ ਬਕੈਨ ਵਾਲਾ। ਅੱਛਾ, ਬਕੈਨ ਵਾਲਾ ਤੋਂ। ਅੱਛਾ, ਤੁਸੀਂ ਦੱਸੋ ਜੀ ਕਿ ਤੁਸੀਂ ਪਹਿਲੀ ਵਾਰੀ ਆ ਰਹੇ ਹੋ ਤੇ ਪਹਿਲੀ ਆਉਣ ਲੱਗੇ ਤੁਹਾਡੇ ਦਿਨ ਚ ਕੀ ਸੀਗਾ ਕਿ ਕਿੱਥੇ ਜਾਣਾ ਤੇ ਕਿੱਧਰ ਜਾ ਰਹੇ ਹੋ? ਐਤਕੀ ਤਾਂ ਸਾਨੂੰ ਬਹੁਤ ਡਰ ਸੀਗਾ, ਜਿਸ ਤਰ੍ਹਾਂ ਦੇ ਮਾਹੌਲ ਸੀਗਾ ਪਾਕਿਸਤਾਨ ਦਾ, ਬਹੁਤ ਹੀ ਜ਼ਿਆਦਾ ਡਰ ਸੀਗਾ। ਬੱਚੇ ਵੀ ਰੋਕ ਰਹੇ ਸੀਗੇ, ਪਰਿਵਾਰ ਫੈਮਿਲੀ ਸਾਰੇ ਹੀ, ਵੀ ਉੱਥੇ ਜ਼ਿਆਦਾ ਮਾਹੌਲ ਖਰਾਬ ਹੈ, ਨਾ ਜਾਓ। ਤਾਂ ਗੁਰੂ ਮਹਾਰਾਜ ਦੀ ਕਿਰਪਾ ਹੋਈ, ਅਸੀਂ ਡਰੇ ਨਹੀਂ। ਮਹਾਰਾਜ ਨੇ ਸ਼ਕਤੀ ਦਿੱਤੀ ਹੈ ਵੀ ਤੁਸੀਂ ਮੌਕਾ ਮਿਲਿਆ, ਵੀਜ਼ਾ ਲੱਗ ਗਿਆ, ਪਹਿਲੀ ਵਾਰੀ ਲਾਇਆ, ਪਹਿਲੀ ਵਾਰੀ ਵੀ ਐਸ ਹੋ ਗਿਆ। ਤੋ ਇਸੇ ਕਰਕੇ ਅਸੀਂ ਯਾਤਰਾ ਤੇ ਆਏ ਹਾਂ। ਸਾਰੇ ਗੁਰੂ ਧਾਮ ਨੇ ਜਿਹੜੇ ਸਾਰਿਆਂ ਤੇ ਅਸੀਂ ਦਰਸ਼ਨ ਦਿਦਾਰੇ ਕਰਾਂਗੇ। ਬਾਕੀ ਜਦੋਂ ਅਸੀਂ ਵਾਘਾ ਬਾਰਡਰ ਇੱਥੋਂ ਪਾਰ ਹੋਇਆ, ਸਾਡਾ ਬਹੁਤ ਵਧੀਆ ਸਵਾਗਤ ਕਰਿਆ ਪਾਕਿਸਤਾਨ ਦੇ ਜਿਹੜੇ ਸੀਗੇ ਪ੍ਰਬੰਧਕ ਇੱਥੋਂ ਦੇ ਸੀਗੇ, ਉਹਨਾਂ ਨੇ ਵਧੀਆ ਫੁੱਲ ਮਾਲਾ ਨਾਲ ਸਾਡਾ ਸਵਾਗਤ ਕਰਿਆ ਹੈ। ਵਧੀਆ ਇੱਥੇ ਲੰਗਰ ਪਾਣੀ ਦਾ ਅਰੇਂਜਮੈਂਟ ਹੈ, ਵਧੀਆ ਪੱਖਿਆਂ ਦਾ ਅਰੇਂਜਮੈਂਟ ਹੈ। ਇੱਥੇ ਬੈਠੇ ਹਾਂ, ਆਰਾਮ ਕਰ ਰਹੇ ਹਾਂ ਤੇ ਇੱਥੇ ਨਾਲ ਦੀ ਨਾਲ ਕੋਈ ਪ੍ਰੋਬਲਮ, ਕਿਸੇ ਚੀਜ਼ ਦੀ ਪ੍ਰੋਬਲਮ ਨਹੀਂ ਆ ਰਹੀ। ਜਿਸ ਤਰ੍ਹਾਂ ਦਾ ਭੈ ਸੀਗਾ ਉਸ ਤਰ੍ਹਾਂ ਦੀ ਕੋਈ ਗੱਲ ਨਹੀਂ ਦੇਖਣ ਚ ਮਿਲੀ। ਅੱਛਾ। ਹਾਂ, ਭੈ ਬਹੁਤ ਜ਼ਿਆਦਾ ਸੀਗਾ ਮਨ ਚ। ਨਹੀਂ, ਇਹ ਦੱਸੋ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਉਹ ਸੀਗਾ ਕਿ ਇਸ ਵਾਰੀ ਹਾਲਾਤ ਠੀਕ ਨਹੀਂ ਗਏ ਇੱਥੇ, ਕਿੱਦਾਂ ਕਦ ਕੀ ਹਾਲਾਤ ਉਹ ਤੁਹਾਡੇ ਜਿਹੜੇ ਪਾਕਿਸਤਾਨ ਦਾ ਹਾਲਾਤ ਚੱਲ ਰਹੇ ਨੇ, ਮੈਂ ਉਹੀ ਜਾਣਨਾ ਚਾਹ ਰਿਹਾ। ਉਹੀ ਦੱਸੋ ਥੋੜਾ ਜਿਹਾ, ਤੁਹਾਡੇ ਇਲਮ ਚ ਕੀ ਆ ਉੱਥੇ ਤੁਹਾਨੂੰ? ਬਸ ਜਿਹੜੇ ਉਹ ਦੇਖਦੇ ਸੀਗੇ, ਜਿਨ੍ਹਾਂ ਨੂੰ ਮੈਨੂੰ ਨਾਂ ਯਾਦ ਨਹੀਂ, ਇਹਨਾਂ ਨੂੰ ਗ੍ਰਿਫਤਾਰ ਕਰ ਲਿਆ, ਇਮਰਾਨ ਖਾਨ ਨੂੰ। ਤੇ ਇਸ ਤਰ੍ਹਾਂ ਦੀ ਜਾਨੀ ਕਿ ਬਹੁਤ ਲੜਾਈ ਦੰਗੇ ਚੱਲ ਰਹੇ ਨੇ ਬਹੁਤ ਜ਼ਿਆਦਾ। ਉਸ ਤਰ੍ਹਾਂ ਦਾ ਪੜੋਸੀ ਦੇਸ਼ਾਂ 'ਚ ਗਲਤ ਸੰਦੇਸ਼ ਜਾਂਦਾ ਹੈ। ਅਸੀਂ ਵੀ ਚਾਹੁੰਦੇ ਹਾਂ ਜਿਵੇਂ ਸਾਡਾ ਦੇਸ਼ ਹਿੰਦੁਸਤਾਨ ਸ਼ਾਂਤ ਹੈ, ਤੇ ਪਾਕਿਸਤਾਨ ਨੂੰ ਵੀ ਅਸੀਂ ਰਿਕੁਐਸਟ ਕਰਦੇ ਹਾਂ ਵੀ ਜਿੱਥੇ ਵੀ ਭੈਣ ਭਰਾ ਬੈਠੇ ਆ, ਹੁਣ ਤਾਂ ਇੱਕ ਹੀ ਹੈ, ਵਿਚਾਲੇ ਦੀਵਾਰ ਹੈ, ਕੁਛ ਨਹੀਂ ਹੁੰਦਾ ਉਹਦੇ ਨਾਲ। ਅਸੀਂ ਵੀ ਚਾਹੁੰਦੇ ਹਾਂ ਵੀ ਜਿਵੇਂ ਹਿੰਦੁਸਤਾਨ ਖੁਸ਼ਹਾਲ ਹੈ, ਹਿੰਦੁਸਤਾਨ ਤਰੱਕੀਆਂ ਤੇ ਹੈ, ਇਸ ਤਰ੍ਹਾਂ ਹੀ ਤਰੱਕੀਆਂ ਤੇ ਜੇ ਪਾਕਿਸਤਾਨ ਹੋਵੇ ਨਾ ਤਾਂ ਬਹੁਤ ਹੀ ਲੋਕ ਆਉਂਦੇ। ਜਨਤਾ ਬਹੁਤ ਘੱਟ ਆਈ, ਬਹੁਤ ਲੋਕ ਘੱਟ ਆਏ ਨੇ, ਨਹੀਂ ਤਾਂ ਬਾਬਾ ਜੀ ਦਾ ਦਿਹਾੜਾ ਸੀਗਾ ਤੇ ਬਹੁਤ ਜਨਤਾ ਹੋਣੀ ਸੀਗੀ। ਜੇ ਪਬਲਿਕ ਬਹੁਤ ਘੱਟ ਹੈ, ਕਈਆਂ ਦੇ ਮਨ 'ਚ ਭੈ ਸੀਗਾ। ਤੇ ਅੱਛਾ, ਹਾਂਜੀ, ਯਾਨੀ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਜਿਹੜਾ ਇਮਰਾਨ ਖਾਨ ਹੁਣਾਂ ਦੀ ਪਾਰਟੀ ਨੇ ਜਿਹੜਾ ਕੰਮ ਕੀਤਾ ਵਾ, ਉਹਦੀ ਵਜ੍ਹਾ ਤੋਂ ਗਲਤ ਮੈਸੇਜ ਉਹਦੀ, ਹਾਂ, ਉਹ ਗਲਤ ਮੈਸੇਜ ਜਾ ਰਿਹਾ ਲੋਕਾਂ 'ਚ। ਪੂਰੀ ਗੱਲ ਦੱਸ ਦਿਓ। ਪਬਲਿਕ ਦਾ ਕੀ ਕਸੂਰ ਹੈ? ਦੇਖੋ, ਪਬਲਿਕ ਵਿੱਚ ਲੜਾਈ ਤਾਂ ਲੀਡਰਾਂ ਦੀ ਹੈ, ਪਬਲਿਕ ਵਿੱਚ ਮਾਰ ਕੁੱਟ ਹੋ ਰਹੀ ਹੈ, ਗਰੀਬ ਮਾਰ ਹੋ ਰਹੀ ਹੈ ਪਬਲਿਕ ਨਾਲ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਪਬਲਿਕ ਭੋਲੀ ਭਾਲੀ ਹੁੰਦੀ ਹੈ, ਉਹ ਲੀਡਰ ਸਾਹਿਬਾਨ ਹੁੰਦੇ ਨੇ, ਉਹਨਾਂ ਨੂੰ ਮਗਰ ਲਾ ਲੈਂਦੇ ਨੇ। ਤੇ ਇਸ ਤਰ੍ਹਾਂ ਦਾ ਮਾਹੌਲ ਪਾਕਿਸਤਾਨ 'ਚ ਖਰਾਬ ਕਰ ਰਿਹਾ, ਉਹ ਨਹੀਂ ਹੋਣਾ ਚਾਹੀਦਾ। ਸ਼ਾਂਤ ਹੋਣਾ ਚਾਹੀਦਾ। ਸਾਡੀ ਤਾਂ ਇਹ ਰਿਕੁਐਸਟ ਹੈ। ਪੜੋਸੀ ਦੇਸ਼ ਤੋਂ ਅਸੀਂ ਆਏ ਹਾਂ, ਪਰ ਅਸੀਂ ਸ਼ਾਂਤੀ ਚਾਹੁੰਦੇ ਹਾਂ ਪਾਕਿਸਤਾਨ ਦੇ। ਲਓ ਜੀ, ਇਹ ਤੇ ਬੜੀ ਵਧੀਆ ਗੱਲਬਾਤ ਕੀਤੀ ਤੁਸੀਂ। ਇਹ ਤੇ ਹੋ ਗਿਆ ਇੱਕ ਪਾਸਾ ਜਿਹੜਾ ਸਿਆਸੀ ਪਾਸੇ ਸੀ। ਦੂਜਾ ਦੱਸੋ, ਤੁਹਾਨੂੰ ਕੀ ਇੱਥੇ ਦਾ ਪਾਕਿਸਤਾਨ ਦੀ ਕਿਹੜੀ ਸ਼ੈ ਸੀ ਜਿਹੜੀ ਬਹੁਤੀ ਪਸੰਦ ਆ, ਜਿਹੜਾ ਤੁਹਾਡੇ ਦਿਲ 'ਚ ਸੀ ਸ਼ੁਰੂ ਤੋਂ ਨਿੱਕੇ ਹੋਣ ਤੋਂ ਕਿ ਦੇਖਾਂਗੇ ਜਾ ਕੇ? ਸਾਡੇ ਜਿਹੜੇ ਦਾਦੀ ਦਾਦੇ ਸੀਗੇ ਜਾਂ ਸਾਡੇ ਮੇਰੇ ਡੈਡੀ ਹੋਰਾਂ ਦਾ ਇੱਥੋਂ ਦੇ ਜਨਮ ਸੀਗਾ। ਕਿੱਥੇ ਦਾ? ਇੱਥੋਂ ਦਾ ਜਨਮ ਸੀਗਾ। ਕੀ ਸੀਗਾ ਹੁਣ ਮੈਨੂੰ ਯਾਦ ਨਹੀਂ ਆ ਰਿਹਾ। ਮੇਰੇ ਸਾਰੇ ਪਿੱਛੋਂ ਪਰਿਵਾਰ, ਚਾਚੇ ਤਾਇਆ ਦੇ ਪਾਕਿਸਤਾਨ ਦਾ ਹੀ ਜਨਮ ਸੀਗਾ। ਅੱਛਾ। ਜਦੋਂ ਇੱਥੋਂ ਵੰਡ ਹੋਈ, ਇੱਥੋਂ ਚਲੇ ਗਏ ਨੇ ਉਹ ਰਾਜਸਥਾਨ 'ਚ। ਅੱਛਾ। ਹਾਂ, ਰਾਜਸਥਾਨ ਨੇ ਪੇਕੇ ਮੇਰੇ। ਬਠਿੰਡੇ ਜ਼ਿਲ੍ਹੇ 'ਚ ਮੈਂ ਵਿਆਹੀ ਹਾਂ। ਅੱਛਾ। ਹਾਂਜੀ, ਰਾਜਨਪੁਰੀ ਸੀਗੇ ਮੇਰੇ ਦਾਦੀ ਦਾ। ਅੱਛਾ, ਰਾਜਨਪੁਰੀ ਸੀਗੇ, ਅਸੀਂ ਰਾਜਨਪੁਰੀ ਵੱਜਦੇ ਸੀਗੇ। ਅੱਛਾ। ਇੱਥੇ ਜ਼ਮੀਨ ਜਾਇਦਾਦ ਬਹੁਤ ਛੋੜ ਕੇ ਗਏ ਨੇ ਮੇਰੇ ਦਾਦਾ ਜੀ। ਮੇਰੇ ਡੈਡੀ ਹੋਰਾਂ ਦਾ ਵੀ ਇੱਥੋਂ ਦਾ ਹੀ ਜਨਮ ਹੈ। ਰਾਜਨਪੁਰ ਸਾਡੇ ਹੈਗਾ ਵਾ ਹਲੇ ਵੀ, ਬਿਲਕੁਲ ਪੰਜਾਬ ਦਾ ਆਖਰੀ ਜ਼ਿਲ੍ਹਾ ਵਾ। ਹਾਂਜੀ। ਅੱਛਾ, ਤੇ ਕੀ ਨਾਂ ਸੀ ਤੁਹਾਡੇ ਡੈਡੀ ਹੁਣਾਂ ਦਾ? ਮੇਰੇ ਡੈਡੀ ਦਾ ਨਾਂ ਜਿੰਦਾ ਸਿੰਘ ਸੀ, ਚਾਚੇ ਦਾ ਮੱਖਣ ਸਿੰਘ ਸੀਗਾ, ਦੂਜੇ ਚਾਚੇ ਦਾ ਈਸਰ ਸਿੰਘ ਸੀਗਾ, ਦੂਜੇ ਦਾ ਪਲਵਰ ਸਿੰਘ ਸੀਗਾ, ਦਾਦੇ ਦੇ ਮੇਰੇ ਦਾ ਆਲਮ ਸਿੰਘ ਸੀਗਾ। ਅੱਛਾ, ਵਾਹ ਜੀ, ਬੜਾ ਚੰਗਾ ਲੱਗਿਆ। ਹਾਂਜੀ। ਤੇ ਸਾਡੇ ਇੱਥੋਂ ਦਾ ਪਰਿਵਾਰ ਜਦੋਂ ਦੀ ਇੱਥੇ ਵੰਡ ਹੋਈ ਹੈ, ਉਦੋਂ ਦਾ ਪਰਿਵਾਰ ਵਿਛੜਿਆ। ਪਹਿਲੀ ਵਾਰੀ ਉਸੇ ਪਰਿਵਾਰ 'ਚ ਮੈਨੂੰ ਮੌਕਾ ਮਿਲਿਆ ਪਾਕਿਸਤਾਨ ਆਉਣ ਦਾ। ਅਸੀਂ ਬਹੁਤੀਆਂ ਗੱਲਾਂ ਸੁਣਦੇ ਹੁੰਦੇ ਸੀ ਦਾਦੀ ਦਾਦੇ ਤੋਂ, ਮੇਰੇ ਡੈਡੀ ਹੋਰਾਂ ਤੋਂ, ਵੀ ਸਾਡੇ ਉੱਥੇ ਡੰਗਰ ਬੱਚੇ ਐਵੇਂ ਹੀ ਬੰਨੇ ਬਣਾਏ ਰਹਿ ਗਏ ਕਿੱਲਿਆਂ ਤੇ। ਜਦੋਂ ਮਾਰ ਕੁਟਾਈ ਹੋਈ ਹੈ, ਇੱਥੋਂ ਲੋਕਾਂ ਨੂੰ ਭੱਜ ਨੱਠ ਹੋਈ ਹੈ, ਤੇ ਉਵੇਂ ਜੋ ਕਰੀ ਬਹੁਤ ਇੱਥੇ ਬੰਦੇ ਵੀ ਮਾਰੇ ਗਏ, ਰਿਸ਼ਤੇਦਾਰ ਵੀ ਮਾਰੇ ਗਏ।
ਤੇ ਉਦੋਂ ਦਾ ਹੀ ਫਿਰ ਬਸ ਉਸ ਪਰਿਵਾਰ ਚੋਂ ਮੈਨੂੰ ਪਹਿਲੀ ਵਾਰੀ ਮੌਕਾ ਮਿਲਿਆ ਪਾਕਿਸਤਾਨ ਆਉਣ ਦਾ। ਮੈਂ ਇਸ ਗੱਲ ਦਾ ਬਹੁਤ ਧੰਨਵਾਦ ਕਰਦੀ ਹਾਂ। ਮੇਰਾ ਵੀਜ਼ਾ ਲੱਗ ਗਿਆ, ਮੇਰੇ ਗੁਰੂਆਂ ਦੇ ਮੈਨੂੰ ਦਰਸ਼ਨ ਹੋ ਜਾਣਗੇ। ਵਾਹ ਜੀ ਵਾਹ, ਬੜਾ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਤੇ ਤੁਸੀਂ ਕੀ ਕਹੋਗੇ? ਮੈਨੂੰ ਤਾਂ ਬਹੁਤ ਵਧੀਆ ਲੱਗਿਆ। ਮੈਂ 5-6ਵੀਂ ਦਫਾ ਆ ਰਿਹਾ। ਅੱਛਾ, ਇੱਥੋਂ ਦਾ ਪਿਆਰ ਮੁਹੱਬਤ ਇੰਨੀ ਲੱਗੀ, ਸਾਨੂੰ ਲੱਗਦਾ ਹੀ ਨਹੀਂ ਅਸੀਂ ਪਾਕਿਸਤਾਨ 'ਚ ਬੈਠੇ ਆ। ਅੱਛਾ, ਹਾਂਜੀ, ਇੰਨਾ ਵਧੀਆ ਲੱਗਦਾ ਹੈ। ਵਾਹ, ਲਓ ਇੰਨਾ ਸਾਡਾ ਰਿਸਪੈਕਟ ਹੁੰਦੀ ਹੈ, ਇੰਨੀ ਸੇਵਾ ਹੁੰਦੀ ਹੈ। ਨਹੀਂ, ਇੱਜ਼ਤ ਬਹੁਤ ਕਰਦੇ ਸਾਡੇ ਪਾਕਿਸਤਾਨ ਦੇ ਗੁਰੂ ਲੋਕ ਪੀਰਾਂ ਬਹੁਤ ਇੱਜ਼ਤ ਕਰਦੇ ਨੇ। ਗੁਰੂ ਨਾਨਕ ਦੇਵ ਦਾ ਇੱਥੋਂ ਦਾ, ਗੁਰੂ ਰਾਮਦਾਸ ਜੀ ਦਾ ਇੱਥੋਂ ਦਾ, ਸਾਡਾ ਸਾਰਾ ਸਿੱਖ ਇਤਿਹਾਸ ਹੀ ਇੱਥੇ ਪਿਆ। ਅੱਛਾ, ਇੰਨੀ ਵੈਸੇ ਉੱਥੇ ਵੀ ਤੁਸੀਂ ਰਹਿੰਦੇ ਹੋਵੋਗੇ, ਇੰਨੀ ਉੱਥੇ ਸਰਦਾਰਾਂ ਦੀ ਇੰਨੀ ਇੱਜ਼ਤ ਹੈਗੀ ਹੈ ਜਿੰਨੀ ਇੱਥੇ ਹੈਗੀ ਤਾਂ ਸਹੀ, ਪਰ ਇੱਥੇ ਵੱਖਰਾ ਆ ਕੇ ਮਹਿਸੂਸ ਕਰਦੇ ਨੇ। ਸਾਨੂੰ ਤਾਂ ਐਂ ਲੱਗਦਾ ਹੈ ਕਿ ਸਾਡਾ ਮੱਕਾ ਮਦੀਨਾ ਇੱਥੇ ਹੈ। ਵਾਹ ਜੀ ਵਾਹ, ਕਮਾਲ ਗੱਲ ਹੈ ਜੀ। ਬਹਰਹਾਲ ਬੜਾ ਚੰਗਾ ਲੱਗਿਆ ਇਹਨਾਂ ਨਾਲ ਗੱਲਬਾਤ ਕਰਕੇ। ਰਾਜਨਪੁਰੋਂ ਇਹਨਾਂ ਦੇ ਭਟਕੇ ਜਿਹੜੇ ਗਏ, ਤੇ ਦੂਜੀ ਗੱਲ ਉਹਨਾਂ ਨੇ ਜਿਹੜੀ ਕਹੀ ਕਿ ਪਾਕਿਸਤਾਨ ਸਿਆਸੀ ਮਾਮਲਾਤ ਜਿਹੜੇ ਆ ਉਹ ਨਹੀਂ ਕਹਿੰਦੇ ਸਾਨੂੰ ਚੰਗੇ ਲੱਗਦੇ ਜਦੋਂ ਇਦਾਂ ਇੱਥੇ ਲੜਾਈਆਂ ਹੁੰਦੀਆਂ ਜਾਂ ਮਸਲੇ ਬਣਦੇ, ਲੀਡਰ ਆਪਣੇ ਪਿੱਛੇ ਲਾ ਕੇ ਲੋਕਾਂ ਨੂੰ ਲੜਾਉਂਦੇ। ਫਿਰ ਕਰਦੇ ਹਾਂ ਜੀ ਗੱਲਬਾਤ ਕਿਸੇ ਹੋਰ ਦੇ ਨਾਲ।